अस्सलाम वालेकुम लो जी यारो बेलियो मित्रो सज्जनों ते सहेलियो ਤੁਸੀਂ ਦੇਖ ਰਹੇ ਹੋ ਐਸਾ ਮੈਂ ਪੰਜਾਬੀ ਜੇ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੇ ਕਮੈਂਟਸ ਤੇ ਲਾਈਕ ਤੇ ਲਾਜ਼ਮੀ ਠੋਕੇ ਜਿਹੜਾ ਵੀ ਦੇਖ ਰਿਹਾ ਲੋ ਜੀ ਅੱਜ ਅਡਿਆਲਾ ਦੇ ਬਾਹਰ ਜਿਹੜੇ ਮਨਾਜ਼ਰ ਨਜ਼ਰ ਆ ਰਹੇ ਨੇ ਬੱਲੇ ਵੀ ਬੱਲੇ ਓਏ ਹੋਏ ਮੈਂ ਕਹਿੰਦਾ ਵਾਂ ਕਿ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ ਜ਼ਾਲਮ ਸਰਕਾਰ ਨੂੰ ਵੀ ਵਕਤ ਪਾਤਾ ਹੈ ਤੇ ਜ਼ਾਲਮ ਸਰਕਾਰ ਦੇ ਹੈਂਡਰਾਂ ਦੇ ਵਿੱਚ ਵੀ ਵਕਤ ਪਾਤਾ ਬਾਬਾ ਜੀ ਕਹਿੰਦੇ ਉਹਨਾਂ ਦੇ ਵਿੱਚ ਨਹੀਂ ਪਾਇਆ ਉਹਨਾਂ ਨੂੰ ਪਾਇਆ ਮੈਂ ਕਿਹਾ ਬਾਬਾ ਜੀ ਇੱਕੋ ਹੀ ਗੱਲ ਹੈ ਉਹਨਾਂ ਦੇ ਵਿੱਚ ਹੀ ਪੈ ਗਿਆ ਨਾ ਵਕਤ ਹਾਂ ਉਹਨਾਂ ਦਾ ਅੱਗੇ ਪਿੱਛੇ ਸਾਰਾ ਬੇੜਾ ਗਰਕ ਹੋ ਗਿਆ ਉਹ ਸਮਝਦੇ ਸੀ ਪਿਛਲੀ ਵਾਰੀ ਜੋ ਭੈਣਾਂ ਨਾਲ ਸਲੂਕ ਕੀਤਾ ਗਿਆ ਉਹ ਨਰੀਨ ਆਪਾਂ ਨੂੰ ਜਿਸ ਤਰ੍ਹਾਂ ਘਸੀਟਿਆ ਗਿਆ ਜਿਸ ਇਹ ਸਮਝਦੇ ਸੀ ਕਿ ਡਰ ਜਾਣਗੀਆਂ ਤੇ ਅਗਲੇ ਜਿਹੜਾ ਮੰਗਲ ਵਾਲੇ ਦਿਨ ਹੈ ਜਿਹੜਾ ਮੁਲਾਕਾਤ ਵਾਲਾ ਦਿਨ ਹੈ ਉਹਦੇ ਜਿਹੜਾ ਨਾ ਇਹ ਪਿੱਛੇ ਰਹਿਣਗੀਆਂ ਪਿੱਛੇ ਚਲੇ ਜਾਣਗੀਆਂ ਡਰ ਜਾਣਗੀਆਂ ਉਹ ਅੱਜ ਲੀਡ ਕਰ ਰਹੀਆਂ ਅੱਗੇ ਅਲੀਮਾ ਆਪਾਂ ਲੀਡ ਕਰ ਰਹੀ ਹੈ ਔਰ ਨਰੀਨ ਆਪਾਂ ਔਰ ਨਾਲ ਉਹਨਾਂ ਦੇ ਤਿੰਨੋਂ ਭੈਣਾਂ ਜਿਹੜੀਆਂ ਨੇ ਉਹ ਲੀਡ ਕਰ ਰਹੀਆਂ ਨੇ ਅੱਗੇ ਔਰ ਅੱਗੇ ਪੂਰਾ ਇੱਕ ਜਿਹੜਾ ਨਾ ਤੁਸੀਂ ਕਹਿ ਲਓ ਕਿ ਇੱਕ ਜੰਮੇ ਗਫੀਰ ਹੈ ISF ਦਾ ਉਹ ਬੱਲੇ ਵੀ ISF ਦੇ ਜਵਾਨ ਜਿਹੜੇ ਨੇ ਅੱਜ ਇਕੱਠੇ ਹੋਏ ਨੇ ਤੇ ਮੈਂ ਕਹਿੰਦਾ ਇਹ ਤਾਕਤ ਹੁੰਦੀ ਹੈ ਨੌਜਵਾਨਾਂ ਦੀ ਉਹ ਪੁਲਿਸ ਵਾਲੇ ਵੀ ਉਹਦੇ ਨਾਲ ਔਖੇ ਹੋਣ ਲੱਗੇ 6 ਵਾਰੀ ਸੋਚਦੇ ਨੇ ਕਿ ਬਈ ਆਹ ਨੌਜਵਾਨ ਲੋਕ ਨੇ ਹਾਂ ਇਹਨਾਂ ਨਾਲ ਔਖਿਆ ਹੋ ਗਿਆ ਕੰਮ ਤੇ ਬੇੜੇ ਗਰਕ ਹੋ ਜਾਣੇ ਨੇ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਆਮਣੇ ਸਾਹਮਣੇ ਹੋਏ ਜਨਾਬ ਔਰ ਕਈ ਪੁਲਿਸ ਵਾਲਿਆਂ ਨੇ ਜਿਹਨਾਂ ਨੇ ਕੋਸ਼ਿਸ਼ ਕੀਤੀ ਹੱਥ ਚਲਾਕੀ ਕਰਨ ਦੀ ਲੇਕਿਨ ਅੱਗੇ ਤੁਹਾਨੂੰ ਪਤਾ ਹੈ ਕਿ ਤਾਦਾਦ ਮੈਟਰ ਕਰਦੀ ਹੈ ਜਦੋਂ ਤਾਦਾਦ ਇੰਨੀ ਹੋਵੇ ਨਾ ਤੇ ਉਹਨਾਂ ਨੂੰ ਗੱਡੀਆਂ ਮੰਗਵਾਉਣੀਆਂ ਪਈਆਂ ਪੁਲਿਸ ਵਾਲੇ ਛਿੱਲੜ ਪਰ ਕੇ ਲਿਆ ਕੇ ਸੁੱਟੇ ਉਹਨਾਂ ਨੇ ਉੱਥੇ ਉਹ ਛਿੱਲੜ ਹੀ ਨੇ ਨਾ ਯਾਰ ਹੋਰ ਉਹਨਾਂ ਨੇ ਕੀ ਕਹੀਏ ਉੱਥੇ ਆਹ ਛਿੱਲੜ ਜਿਹਨੇ ਵੈਸੇ ਪੰਜਾਬ 'ਚ ਪੁਲਿਸ ਕੁਝ ਨਹੀਂ ਰਹਿ ਖਤਮ ਆਹ ਬਿਲਕੁਲ A to Z ਦੇ ਜਿਹੜਾ ਨਾ ਇੰਝ ਕਾਟਾ ਫੇਰ ਦੇਣਾ ਚਾਹੀਦਾ ਇਸ ਪੁਲਿਸ ਤੇ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਸਾਰਿਆਂ ਨੂੰ ਫਰਕ ਕਰਨ ਨੂੰ ਘਰ ਭੇਜੋ ਕਰਪਸ਼ਨ ਬਦਨਵਾਨੀ ਔਰ ਗੰਦ ਇੰਨਾ ਇਕੱਠਾ ਹੋ ਗਿਆ ਸਾਰਾ ਜਿੰਨਾ ਇਸਤੇਮਾਲ ਕੀਤਾ ਗਿਆ ਇਸ ਪੁਲਿਸ ਨੂੰ ਯਕੀਨ ਕਰੋ ਕਿ ਆਹ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਪੁਲਿਸ ਇਹ ਇੰਨੇ ਗੰਦੇ ਨੇ ਤੇ ਜਿਹੜੇ ਇਹਨਾਂ ਨੂੰ ਇਸਤੇਮਾਲ ਕਰ ਰਹੇ ਨੇ ਉਹ ਕਿੰਨੇ ਵੱਡੇ ਗੰਦੇ ਹੋਣੇ ਨੇ ਬਾਬਾ ਜੀ ਹੁੰਦੇ ਹਰਾਮ ਦੇ ਇੱਕ ਨੰਬਰ ਦੇ ਮੈਂ ਬਾਬਾ ਜੀ 2 ਨੰਬਰ ਤੇ ਕਰ ਲਿਆ ਬਾਬਾ ਕਹਿੰਦੇ ਚਲੋ 2 ਨੰਬਰ ਤੇ ਕਰ ਲੈ ਹੈ ਵੈਸੇ 1 ਨੰਬਰ ਤੇ ਹਰਾਂਦੇ ਆਹ ਪਿੱਛੇ ਬੈਠੇ ਰਹਿੰਦੇ ਆ ਇਹਨਾਂ ਨੂੰ ਅੱਗੇ ਕਰ ਦਿੰਦੇ ਆ ਛਿੱਲੜਾਂ ਕਿ ਜਾਓ ਛਿੱਲੜੋ ਜਾ ਕੇ ਤੇ ਮਾਰ ਕੁਟਾਈ ਕਰੋ ਮਾਰ ਖਾਓ ਹਾਲਾਂਕਿ ਆਪ ਨਿਕਲ ਕੇ ਸਾਹਮਣੇ ਆਏ ਆ ਉਹ 26 ਨਵੰਬਰ ਦੇ ਤੁਸੀਂ ਆਪ ਆ ਗਏ ਸੀ ਆਪ ਆ ਕੇ ਸਿੱਧੀਆਂ ਗੋਲੀਆਂ ਮਾਰੀਆਂ ਤੁਸੀਂ ਸਾਰਿਆਂ ਨੇ ਦੇਖਿਆ ਉੱਤੋਂ ਸਨਾਈਪਰ ਖੜੇ ਕੱਢ ਕੇ ਜਨਾਬ ਤੁਸੀਂ ਜੋ ਕਤਲੋ ਗਰਦ ਕੀਤੀ ਉੱਥੇ ਡੀ ਚੌਕ ਦੇ ਵਿੱਚ ਔਰ ਮਰੀਦਕੇ ਦੇ ਵਿੱਚ ਜੋ ਕਤਲੋ ਇਹਦੇ ਸਾਹਮਣੇ ਆ ਕੇ ਤੁਸੀਂ ਕੀਤੀ ਹੁਣ ਆ ਪਿੱਛੇ ਭਜਵਾਉਂਦੇ ਆ ਹੁਣ ਜਰਕੇ ਪਏ ਇਹਨਾਂ ਦਾ ਬੇੜਾ ਗਰਕ ਕਿਉਂ ਕੰਬੇ ਪਏ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਭਾਈ ਉਹ ਜਿਹੜੇ ਸਟੂਡੈਂਟ ਨੇ ਨਾ ਜਿਹੜੇ ਯੰਗ ਲੋਕ ਨੇ ਉਹ ਬੜੇ ਬਹਾਦਰ ਨੇ ਉਹ ਬਾਹਰ ਆ ਗਏ ਨੇ ਹੁਣ ਤੇ ਜਿਸ ਤਰ੍ਹਾਂ ਉਹ ਬਾਹਰ ਖੜੇ ਨੇ ਨਾ ਕੋਈ ਉਮੀਦ ਨਹੀਂ ਯਕੀਨ ਕਰੋ ਕਿ ਬੜੀ ਜਲਦੀ ਇੱਕ ਬਹੁਤ ਵੱਡੀ ਤਹਿਰੀਕ ਜਿਹੜੀ ਹੈ ਨਾ ਉਹ ਸ਼ੁਰੂ ਹੋਣ ਵਾਲੀ ਹੈ ਤੇ ਆ ਜਿੰਨੇ ਤੁਹਾਨੂੰ ਅਡਿਆਲਾ ਦੇ ਬਾਹਰ ਨਜ਼ਰ ਆ ਰਹੇ ਨਾ ਇਸ ਤੋਂ ਕਈ ਗੁਣਾ ਜ਼ਿਆਦਾ ਅਡਿਆਲਾ ਦੇ ਅੰਦਰ ਨਜ਼ਰ ਆਉਣਗੇ ਤੁਹਾਨੂੰ ਉੱਥੋਂ ਮੁਰਸ਼ਿਦ ਨੂੰ ਕੱਢ ਕੇ ਲਿਆਉਣਗੇ ਆਪਣੇ ਇਹੀ ਹੋ ਰਹਿ ਗਿਆ ਬਾਕੀ ਅਦਾਲਤਾਂ ਇਹਨਾਂ ਨੇ ਖਤਮ ਕਰ ਦਿੱਤੀਆਂ ਆਇਨ ਕਾਨੂੰਨ ਜੋ ਇਖਲਾਕੀ ਤੌਰ ਤੇ ਜੋ ਜ਼ਵਾਲ ਦਾ ਸ਼ਿਕਾਰ ਨੇ ਕਿ ਇੱਕ ਬੇਗੁਨਾਹ ਸ਼ਖਸ ਨੂੰ ਅੰਦਰ ਰੱਖਿਆ ਉਹ ਲੀਡਰ ਹੈ ਪੂਰੀ ਕੌਮ ਦਾ ਉਹਨੂੰ ਬੰਦ ਕਰਕੇ ਰੱਖਿਆ ਮੁਲਾਕਾਤਾਂ ਬੰਦ ਕੀਤੀਆਂ ਭੈਣਾਂ ਨੇ ਮੁਲਾਕਾਤ ਨਹੀਂ ਕਰਨ ਦਿੱਤੀ ਔਰ ਅਲੀਮਾ ਆਪਾਂ ਜਿੱਥੇ ਬੈਠੀਆਂ ਧਰਨਾ ਦਿਓ ਕਹਿੰਦੇ ਧਰਨਾ ਹੋਏਗਾ ਔਰ ਹੁਣ ਇਸ ਧਰਨੇ ਨੂੰ ਉਠਾ ਵੀ ਨਹੀਂ ਸਕਦੇ ਇਤਨੀ ਜਲਦੀ ਕਿਉਂਕਿ ਸਟਰੈਂਥ ਤਾਂ ਹੀ ਯਾਰ ਸਾਰੇ ਪਿੱਟਦੇ ਹੀ ਤਾਂ ਹੀ ਨੇ ਕਿ ਬਈ ਜਦੋਂ ਤਾਦਾਦ ਜਿਹੜੀ ਬਾਹਰ ਆਉਂਦੀ ਹੈ ਨਾ ਕਿਉਂਕਿ ਤਾਦਾਦ ਮੈਟਰ ਕਰਦੀ ਹੈ ਤਾਦਾਦ ਐਡੀ ਵੱਡੀ ਹੁੰਦੀ ਤੇ ਅਗਲੇ ਵੀ 36 ਵਾਰੀ ਸੋਚਦੇ ਨੇ ਕਿ ਬਈ ਇਹਨਾਂ ਨੂੰ ਉਠਾਈਏ ਕਿ ਨਾ ਉਠਾਈਏ ਇੱਥੇ ਤਾਂ ਕੋਈ ਹੋਰ ਗੇਮ ਪੈ ਜਾਣੀ ਹੈ ਹਾਂਜੀ ਔਰ ਉਹ ਬੈਠੇ ਨੇ ਉੱਥੇ ਔਰ ਪੁਲਿਸ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਜਿੱਦਾਂ ਉਹ ਛਿੱਲੜਾਂ ਦੇ ਟਰੱਕ ਲਿਆ ਕੇ ਉੱਥੇ ਸੁੱਟੀ ਜਾ ਰਹੇ ਨੇ ਕਿ ਬਈ ਜਾਓ ਜਾ ਕੇ ਕੋਈ ਹਿਸਾਬ ਕਿਤਾਬ ਲਾਓ ਇਹ ਵਕਤ ਪਿਆ ਅਡਿਆਲਾ ਦੇ ਅੰਦਰ ਬੈਠਾ ਜਿਹੜਾ ਕਰਨਲ ਨੀਗਾ ਉਹ ਕਰਨਲ ਦੀ ਵਜੀ ਪਈ ਅੰਦਰ ਢੋਲਕੀ ਹਾਂ ਉਹਨੂੰ ਹੈ ਕਿ ਯਾਰ ਅੰਦਰ ਹੀ ਨਾ ਆਈ ਜੇ ਉਹ ਅੰਦਰ ਆ ਗਏ ਮੁਰਸ਼ਿਦ ਬਾਹਰ ਉਹ ਜਿਹੜਾ ਕਰਨਲ ਹੈ ਉਹ ਹੋਰ ਅੰਦਰ ਕਿਤੇ ਵੜ ਜਾਏਗਾ ਉਹਨੇ ਵੀ ਕਿਤੇ ਸਰੰਗ ਬਣਾਈ ਹੋਣੀ ਬੁਲਾਣੇ ਦੀ ਜਿਹੜੀ ਜੋ ਹਾਲਾਤ ਚੱਲ ਰਹੇ ਨੇ ਅੱਜ ਕੱਲ੍ਹ ਬੇੜੇ ਗਰਕ ਇਹਨਾਂ ਦੇ ਹੋਏ ਨੇ ਤੇ ਉਹ ਬਈ ਉਹ ਸਟੂਡੈਂਟ ਜਿਹੜੇ ਨੇ ਉਹ ਵਾਕਈ ਬਹਾਦਰ ਨੇ ਸਟੂਡੈਂਟ ਤੁਹਾਨੂੰ ਪਤਾ ਕਿ ਹਮੇਸ਼ਾ ਨੌਜਵਾਨ ਜਿਹੜੇ ਨਾ ਉਹ ਅੱਗੇ ਹੁੰਦੇ ਨੇ ਤੇ ਉਦੋਂ ਹੀ ਇਨਕਲਾਬ ਆਉਂਦਾ ਤੇ ਇਹ ਮੈਨੂੰ ਨਜ਼ਰ ਆ ਰਿਹਾ ਇਨਕਲਾਬ ਔਰ ਸਟੂਡੈਂਟ ਜਿਹੜਾ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਵਜ਼ੀਰੇ ਵਾਲਾ ਬਣਾਇਆ ਉਹ ਭਾਈ ਉਹ ISF ਤੋਂ ਹੀ ਹੈ ਉਹ ਜਿਹਦੇ ਪਿੱਛੇ ਪਏ ਨੇ ਧਮਕੀਆਂ ਲਾ ਰਹੇ ਨੇ ਉਹਨੂੰ
यूँ कर देंगे वो कर देंगे, ਉਹ ਤੁਹਾਡੀ ਪੱਟ ਕੇ ਰੱਖ ਦੇਗਾ, ਤੁਹਾਡੀ ਐਸੀ ਤੈਸੀ ਕਰਕੇ ਰੱਖ ਦੇਗਾ। ਹਾਂ ਅਗਰ ਉਹ ਖੜਾ ਰਿਹਾ ਇਮਰਾਨ ਖਾਨ ਦੇ ਨਾਲ, ਕਿਉਂਕਿ ਅੱਜ ਕੱਲ੍ਹ ਇਹ ਵੀ ਨਹੀਂ ਨਾ ਪਤਾ ਲੱਗਦਾ ਕਿ ਕਿਹੜਾ ਕਿਦੋਂ ਗੰਡਾਪੁਰ ਬਣ ਗਿਆ, ਭਾਈ ਕੋਈ ਪਤਾ ਨਹੀਂ ਲੱਗਦਾ। ਲੇਕਿਨ ਹਜੇ ਤੱਕ ਉਹ ਖੜਾ ਨਜ਼ਰ ਆ ਰਿਹਾ ਔਰ ਨੌਜਵਾਨ ਉਹਦੇ ਨਾਲ ਖੜੇ ਨੇ ਔਰ ਇਹਨਾਂ ਨੇ ਫਿਰ ਉਹ ਬਗੈਰਤੀ ਮਾਰੀ, ਇੰਨੀ ਬਗੈਰਤੀ। ਉਹ ਬਈ ਉਹ ਮੁਲਾਕਾਤ ਕਰਾਓ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨਾਲ ਭੈਣਾਂ ਦੀ। ਹਾਂ ਕਿ ਤੁਹਾਨੂੰ ਕੀ ਤਕਲੀਫ ਹੈ, ਤੁਹਾਨੂੰ ਕੀ? ਉਹਨਾਂ ਨੂੰ ਇਹੀ ਡਰ ਹੈ ਕਿ ਇਹ ਕੋਈ ਵੀ ਮੁਲਾਕਾਤ ਹੋਈ ਨਾ ਹੁਣ ਤੇ ਨਵੰਬਰ ਦਾ ਮਹੀਨਾ ਤੇ ਮੁਰਸ਼ਦ ਨੇ ਕਹਿਣਾ ਕਿ ਬਸ ਅਗਲੇ ਹਫਤੇ ਲੰਮਾ ਪਾ ਲਓ ਸਾਰੇ ਆ ਨਿਜ਼ਾਮ ਨੂੰ। ਆ ਨਿਜ਼ਾਮ ਲੰਮਾ ਪਿਆ ਤੇ ਉਹ ਜਿਹੜਾ ਤਾਹਿਆਤ ਵਾਲਾ ਵਾਹਿਆਤ ਆ ਸਮਝੇ, ਉਹ ਲੰਮਾ ਪਿਆ। ਉਹ ਨਹੀਂ ਚਾਹੁੰਦਾ ਕਿ ਇਸ ਮਹੀਨੇ 'ਚ ਕੁਛ ਵੀ ਹੋਵੇ, ਕਹਿੰਦੇ ਸਕੂਨ ਠੰਡ ਰਵੇ, ਮੇਰਾ ਨੋਟੀਫਿਕੇਸ਼ਨ ਹੋਵੇ ਸਾਰਾ ਕੁਛ। ਹਾਲਾਂਕਿ ਸਾਰਾ ਕੁਛ ਆਪਣੇ ਕੰਟਰੋਲ 'ਚ, ਨੋਟੀਫਿਕੇਸ਼ਨ ਵੀ ਹੋ ਜਾਣਾ, ਕੋਈ ਐਸੀ ਗੱਲ ਨਹੀਂ ਗੀ। ਆਪਣੇ ਅਰਦਲੀ ਲਾਏ ਇੱਥੇ, ਬਲਕਿ ਅਰਦਲੀ ਕੀ ਜਿਨ੍ਹਾਂ ਨੇ ਕੱਢਣਾ ਉਹ ਵੀ ਆਪਣੇ, ਅਦਾਲਤਾਂ ਆਪਣੀਆਂ, ਸਾਰਾ ਕੁਛ। ਫਿਰ ਵੀ ਇਤਨਾ ਖੌਫ ਇਮਰਾਨ ਖਾਨ ਦਾ, ਇਤਨਾ ਖੌਫ ਕਿ ਇੱਕ ਮੁਲਾਕਾਤ ਨਹੀਂ ਹੋਣ ਦੇ ਰਿਹਾ, ਇੱਕ ਬਿਆਨ ਬਾਹਰ ਨਹੀਂ ਆਉਣ ਦੇ ਰਿਹਾ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਕਿ ਉਹਦਾ ਇੱਕ ਬਿਆਨ ਜਿਹੜਾ ਸਾਰੇ ਨਿਜ਼ਾਮ ਨੂੰ ਹਿਲਾ ਕੇ ਰੱਖ ਦੇਗਾ। ਉਹ ਹੁਣ ਜਿਹੜਾ ਬਾਹਰ ਆਇਆ ਖਾਨ ਦਾ ਪੈਗਾਮ, ਯਕੀਨ ਕਰੋ ਇਹਨਾਂ ਦਾ ਬੇੜਾ ਗਰਕ ਹੋਈ ਨਾ। ਤਾਂ ਹੀ ਇਹ ਨਹੀਂ ਮਿਲਣ ਦੇ ਰਹੇ, ਤਾਂ ਹੀ ਉਹਨੂੰ ਰੱਖਿਆ ਖਾਨ ਨੂੰ ਪਾਬੰਦੀਆਂ ਦੇ ਵਿੱਚ ਕਿ ਬਾਹਰ ਨਾ ਆਉਣ ਦਿਓ। ਔਰ ਮੇਰਾ ਖਿਆਲ ਹੈ ਕਿ ਹੁਣ ਕੌਮ ਨੂੰ ਵੀ ਜਿਹੜਾ ਨਾ ਉਹ ਹੁਣ ਦੇਖਣਾ ਪੈਣਾ ਕਿ ਨੌਜਵਾਨ ਜਿਸ ਕੌਮ ਦੇ ਬਾਹਰ ਨਿਕਲ ਆਏ ਨੇ ਨਾ, ਉਸ ਕੌਮ ਨੇ ਵੀ ਹੁਣ ਬਾਹਰ ਨਿਕਲਣਾ ਪੈਣਾ। ਤੇ ਲੋ ਜੀ ਦੂਜੇ ਪਾਸੇ ਜਿਹੜਾ ਨਾ ਉਹ ਫਿਰ ਉਹੀ ਕੰਮ ਹੋਇਆ। ਉਹ ਕੀ ਉਹਨੂੰ ਕਹਿੰਦੇ ਨੇ ਕਿ ਅੱਜ ਫਿਰ ਡੀਜੀ ਆਏ ਪਿਆਰ ਆਇਆ, ਹਾਏ ਹਾਏ ਝੂਠਾਂ ਦੀ ਪੰਡ ਆਪਣੇ ਨਾਲ ਲਿਆਇਆ ਏ। ਉਹ ਡੀਜੀ ਦੇ ਚੱਲਣ ਦੇ ਨੇ ਟਿਕਰ टीवी पे। हाँ डीजी कह रहा है एक सियासी पार्टी जो है, हाँ उसका सोशल मीडिया जो है वो रियासत के खिलाफ जरा ना वो साफ्ताब ला रहा है। ठंडा पिछी यार डीजी कदा डर है यार, तेनों ना लै PTI का ना लैके PTI का सोशल मीडिया जरा वो तुहाडे खिलाफ खलोता। हाँ एक सियासी जमात का सोशल मीडिया रियासत दे। ओ भाई जा यार इन्नी भी की यार नाम लाए, असी तेरा ना लै रहे, तेरे सामने आके तेन कह रहे हैं कि डीजी वाले बाबू जरा गाना चला दो। तू ये भी नहीं कह सकता यार कि PTI का सोशल मीडिया यह क्या पिया नज़र आ रहा है उस्ताद के डरिया पिया काम अंदरों जरा ना। वो पता नहीं कि कहते हैं कि भागते फिरते हैं पता नहीं कौन आसमां गिरने वाला हो जैसे, इस किस्म की कोई चीज़ है। शेर नहीं इदा का मिसाल लेके भागते फिरते हैं। मिसाल वो मिसाल यूसुफ दी नहीं, वो तो उन्होंने दी है वो गल नहीं करता। खैर हाँ डीजे वाला बाबू जरा उन्हें आया तो आके उन्हें कहा कि जी है बरोना मुल्क बैठे जेडे असी तुसी जेडे हाँ असी रियासत के खिलाफ, बई असी रियासत के खिलाफ जेड़ा ना प्रोपेगेंडा कर रहे हैं झूठा, तो तुसी रियासत के खिलाफ की कर रहे हो? तुसी फुल पा रहे हो रियासत नूं। हाँ और रियासत कौन? इन्होंने पता नहीं क्यों खाम खा अपने आप को समझ लिया कि आ हुण डीजे वाला बाबा रियासत आ, ये किसी पासे तुहानूं लगदा कि रियासत आ। इन्होंने पता नहीं किन्ने गलत फहमी पाई हुई है कि तुसी रियासत हो, असी वर्दी चा साढ़े को बंदूक है, असी रियासत हाँ। वो भाई रियासत जिहड़ी है वो अवाम है, अवाम है पाकिस्तान रियासत है, तुसी नहीं। ये इन्हां दे दिमाग च जिहड़ा ना वड़िया कीड़ा जिहड़ा कि निकलदा नहीं है। बाबा जी कहा कि बाबा जी तुसी कड्डो की, बाबा जी कहंदे मैं कित्थे कड्डना, अगले ने मेरा कीड़ा कड्ड देना। अजकल कड्डन डे आ। हाँ बड़े बड़े अकाउंट जिहड़े आ उन्होंने जनाब खामोश होई जा रहे, पता नहीं की चक्कर आ। हुण तुसीं कहोगे कि एस अहमद उर्दू भी बिल्कुल खामोश होया पिया, अज नाम ही नहीं ओहदे ते आ की होया पिया। ओए की हो गया, वीडियोज़ कित्थे गईयां सारियां, और कित्थे गया चला गया? नहीं नहीं भाई यह जी गल की ओ यार टैक्नीकल इशू है। हुण तुसीं कहोगे हुण टैक्नीकल इशू तो पिछे लुकन डया। ਉਹ ਬਈ ਇਹ ਗੱਲ ਮੈਂ ਹੁਣ ਵੀ ਤਾਂ ਕਰ ਰਿਹਾ, ਅਗਰ ਕੋਈ ਐਸੀ ਗੱਲ ਹੁੰਦੀ ਤੇ ਮੈਂ ਇੱਥੇ ਵੀ ਫਿਰ ਹੋਮਿਓਪੈਥਿਕ ਜਿਹੀਆਂ ਬਿਆਨੀਆਂ ਲੈ ਕੇ ਆਉਂਦਾ ਤੁਹਾਡੇ ਸਾਹਮਣੇ। ਡੀਜੇ ਬਾਬੂ ਨੂੰ ਇਹ ਤੇ ਨਾ ਕਹਿੰਦਾ ਕਿ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੇ। ਹਾਂਜੀ ਹਾਂ ਫਿਰ ਅੱਜ ਫਿਰ ਡੀਜੇ ISPR ਹੈ, ਉਹ ਐਸੀ ਗੱਲ ਨਹੀਂ, ਉਹਦੇ 'ਚ ਥੋੜ੍ਹਾ ਟੈਕਨੀਕਲ ਜਿਹਾ ਇਸ਼ੂ ਆ ਰਿਹਾ ਸੀ। ਹਾਂ ਤੇ ਉਹ ਇਸ ਕਰਕੇ ਉਸ ਚੈਨਲ ਨੂੰ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ। ਉਹ ਥੋੜ੍ਹਾ ਲੰਬਾ ਅਰਸਾ ਬੰਦ ਰਹੇਗਾ, ਲੇਕਿਨ ਉਹ ਜਿਹੜਾ ਕੰਟੈਂਟ ਸਾਰਾ ਉਰਦੂ ਵਾਲਾ, ਉਰਦੂ ਦੇ ਵੀਲੋਗਸ ਨੇ ਉਹ ਮੈਂ ਸ਼ਿਫਟ ਕਰ ਦਿੱਤੇ ਨੇ। ਜਿਹੜਾ ਬਾਬਾ ਜੀ ਦਾ ਚੈਨਲ ਨਹੀਂ ਸੀ ਬਣਾਇਆ, ਬਾਬਾ ਜੀ ਦਾ ਸੀ
ਤੇ ਉਹ ਬਾਬਾ ਜੀ ਉਹਦੇ ਵਿੱਚ ਕਰ ਹੀ ਨਹੀਂ ਰਹੇ ਸੀ ਵੀਲੋਗ। ਬਾਬਾ ਜੀ ਕੋਲ ਟਾਈਮ ਹੀ ਕੋਈ ਨਹੀਂ ਸੀਗਾ। ਉਹ ਪਤਾ ਨਹੀਂ ਕੋਈ 6-7 ਮਹੀਨੇ ਹੋ ਗਏ ਸੀ, ਮੈਂ ਹਾਲੇ ਉੱਥੇ ਕੋਈ ਵੀਲੋਗ ਨਹੀਂ ਆਇਆ, 5-6 ਮਹੀਨੇ ਤਕਰੀਬਨ ਹੋ ਗਏ। ਉਹ ਫਿਰ ਜਨਾਬ ਉਹ ਉਰਦੂ ਵਾਲਾ ਮੈਂ ਉਹਦੇ 'ਚ ਸ਼ਿਫਟ ਕਰ ਦਿੱਤਾ। ਹਾਂ, ਤੇ ਉਹ ਹੈਗਾ ਐਸ ਅਹਿਮਦ ਵੀਲੋਗ। ਹਾਂ, ਉਹਦੇ 'ਚ ਤੁਸੀਂ ਜਾ ਕੇ ਉਰਦੂ ਦਾ ਕੰਟੈਂਟ ਤੁਸੀਂ ਉਹਦੇ 'ਚ ਦੇਖ ਸਕਦੇ ਹੋ, ਤੇ ਪੰਜਾਬੀ ਤੁਹਾਡੇ ਸਾਹਮਣੇ ਚੱਲ ਹੀ ਰਿਹਾ। ਤੇ ਉਹ ਜਿਹੜਾ ਐਸ ਅਹਿਮਦ ਉਰਦੂ ਸੀ ਉਹ ਬੰਦ ਹੋ ਗਿਆ। ਉਹ ਥੋੜ੍ਹਾ ਲੰਬੇ ਅਰਸੇ ਤੱਕ ਬੰਦ ਰਹੇਗਾ ਜਦ ਤੱਕ ਕਿ ਉਹਦੇ ਪ੍ਰੋਬਲਮ ਸੌਟ ਆਊਟ ਨਹੀਂ ਹੋ ਜਾਂਦੇ। ਉਹ ਥੋੜ੍ਹਾ ਟਾਈਮ ਲੱਗੇਗਾ। ਇਸ ਕਰਕੇ ਹੋਰ ਕੋਈ ਡਰਨ ਵਾਲੀ ਗੱਲ ਨਹੀਂ ਗੀ। ਹਾਂ, ਤੁਸੀਂ ਮੈਨੂੰ ਡੀਜੇ ਸਮਝਿਆ ਯਾਰ। ਹਾਂ, ਕਿ ਡੀਜੇ ਜੀ ਉੱਥੇ ਖੜਾ ਕਹਿ ਰਿਹਾ, ਸ਼ਿਕਾਇਤਾਂ ਲਾ ਰਿਹਾ ਖੜਾ ਕੇ, ਦੇਖੋ ਜੀ ਆਹ ਬਰੂਰੇ ਮੁਲਕ ਜਿਹੜੇ ਸਿਆਸੀ। ਅੱਛਾ, ਹੁਣ ਕਿਹਨੂੰ ਪ੍ਰੋਬਲਮ ਕੀ ਹੋਈ? ਦੇਖੋ, ਅਸੀਂ ਤੁਸੀਂ ਤਾਂ ਪਹਿਲੇ ਵੀ ਤਨਕੀਦ ਕਰ ਰਹੇ ਸੀ ਨਾ, ਅਸੀਂ ਤੁਸੀਂ ਤਾਂ ਪਹਿਲੇ ਵੀ ਇਹਨਾਂ ਦੀ ਪੱਟੀ ਖਲੋਤੇ ਸਾਂ। ਲੇਕਿਨ ਅਸਲ ਤਕਲੀਫ ਕਿਹਦੇ ਕੋਲ ਹੈ? ਅਸਲ ਤਕਲੀਫ ਇਹ ਕਿ PTI ਦਾ ਆਫੀਸ਼ੀਅਲ ਜਿਹੜਾ ਹੈਂਡਲ ਹੈ, ਟਵਿੱਟਰ ਹੈਂਡਲ ਜਿਹੜਾ ਸੋਸ਼ਲ ਮੀਡੀਆ, ਉਹਨੇ ਜੋ ਢੋਲਕੀ ਵਜਾਉਣੀ ਸ਼ੁਰੂ ਕੀਤੀ ਨਾ, ਓਏ ਹੋਏ, ਇਹ ਉਹਦੀ ਗੱਲ ਕਰ ਰਿਹਾ ਆਫੀਸ਼ੀਅਲ ਵਾਲਿਆਂ ਦੇ। ਹਾਂ, ਸਾਡਾ ਤੁਹਾਡਾ ਭਾਰ ਹੈ ਉਹਨੂੰ, ਲੇਕਿਨ ਇੰਨਾ ਨਹੀਂ ਗਾ ਆਫੀਸ਼ੀਅਲ ਵਾਲਿਆਂ ਦਾ ਜ਼ਿਆਦਾ। ਜਿੱਦਾਂ ਦੀ ਉਹਨਾਂ ਨੇ ਢੋਲਕੀ ਵਜਾਉਣੀ ਸ਼ੁਰੂ ਕੀਤੀ ਨਾ ਇਹਦੀ, ਉਹ ਜਿਹੜਾ ਨਹੀਂ ਸੀਗਾ ਉਹ ਸ਼ੇਰ ਵਾਲਾ, ਉਹ ਜੋ ਕੁਛ ਉਹ ਅੱਗ ਲਾਈ ਖਲੋਤਾ ਹੈ ਆਪਣਾ PTI ਆਫੀਸ਼ੀਅਲ। ਓਏ ਹੋਏ, ਮੈਂ ਕਹਿੰਦਾ ਤਬਾਹੀਆਂ ਫੇਰਤੀਆਂ। ਉਹ ਸ਼ੇਰ ਵੀ ਉੱਥੋਂ ਹੀ ਆਇਆ ਸੀ ਨਾ ਕਿ ਇਹ ਜੋ ਤਾਹਿਯਾਤ ਹੈ ਬੜਾ ਹੀ ਵਾਹਿਯਾਤ ਹੈ। ਤਸਵੀਰ ਲਾ ਕੇ ਅਗਲਿਆਂ ਨੇ ਫੜਖਾ ਕੇ ਰੱਖ ਦਿੱਤਾ। ਮੈਂ ਕਹਿੰਦਾ ਉਹਦੀ ਜਿਹੜੀ ਸਾੜ ਹੈ ਨਾ, ਉਹ ਮਹਿਸੂਸ ਹੋ ਰਿਹਾ ਹੈ, ਉਹ ਅੰਦਰ ਤਿੱਕਰ ਮਹਿਸੂਸ ਹੋ ਰਿਹਾ ਇਹਨਾਂ ਨੂੰ ਕਿ ਸਟਾਫ ਕੰਮ ਬਹੁਤ ਤਪਿਆ ਹੋਇਆ। ਜਿਹੜਾ ਕੰਮ ਉਹਨਾਂ ਨੇ ਤਬਾਤਾ ਕੰਮ, ਉਹ ਡੇਲੀ ਪੋਸਟਾਂ ਆ ਰਹੀਆਂ ਨੇ, ਉਹ ਤਪੇ ਪੈਸੇ। ਉਹ ਵੀ ਪਿੱਛੇ ਰਹਿ ਕੁਛ ਨਹੀਂ ਗਿਆ ਨਾ। ਹੁਣ ਆਲ ਇਨ ਆਲ ਹੈ, ਸਾਰੇ ਵਿੱਚ ਜਾਓ ਇਹਦੇ, ਐਸੀ ਤੈਸੀ ਫੇਰੋ ਇਹਦੇ ਨਿਜ਼ਾਮ ਦੀ, ਇਹ ਗੰਦੇ ਨਿਜ਼ਾਮ ਦੀ ਜਿਹੜੇ ਬਾਗ ਦੌੜਾ ਸੰਭਾਲੀ ਖਲੋਤੇ ਨੇ। ਇਹਦੇ ਇਲਾਵਾ ਚਾਰਾ ਹੀ ਕੋਈ ਨਹੀਂ। ਹੁਣ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਬਾਹਰ ਤਾਂ ਨਹੀਂ ਆਉਣ ਲੱਗਾ। ਤੁਸੀਂ ਸਮਝ ਲਓ ਕਿ ਸਾਰੀਆਂ ਤਲਵੀਮਾਂ ਕਰਕੇ ਆ ਬਣ ਕੇ ਬਹਿ ਗਏ ਤੇ ਹੁਣ ਬਾਹਰ ਕੱਢੀ ਵੀ ਨਹੀਂ ਕੱਢੇਗਾ। ਉਹ ਤੇ ਕਹਿ ਰਿਹਾ ਉਹ ਜਿਹੜਾ ਵਾਹਿਯਾਤ ਤਾਹਿਯਾਤ ਹੈ, ਹਾਂ ਨਹੀਂ ਤਾਹਿਯਾਤ ਵਾਹਿਯਾਤ, ਜਿਹੜਾ ਉਹ ਕਹਿ ਰਿਹਾ ਕਿ ਜਦ ਤੱਕ ਮੈਂ ਜ਼ਿੰਦਾ ਵਾਂ, ਹਾਂ, ਜਾਂ ਜਦ ਤੱਕ ਮੈਂ ਆਪਣਾ ਇੱਥੇ ਲੱਗਾ ਵਾਂ ਜਿੱਥੇ ਉਹ ਲੱਗਾ। ਬਾਬੇ ਕਹਿੰਦੇ ਉੱਥੇ ਪਕੌੜੇ ਨਹੀਂ ਲੱਗਾ। ਮੈਂ ਕਿਹਾ ਆਵਾਮ ਦੀ ਨਜ਼ਰ 'ਚ ਪਕੌੜੇ ਹੀ ਲੱਗ ਗਏ, ਕਿਉਂਕਿ ਉਹਦੀ ਇੱਜ਼ਤ ਕੋਈ ਨਹੀਂ। ਹਾਂ, ਕੋਈ ਉਹਨੂੰ ਸਿਆਣਦਾ ਨਹੀਂ। ਉਹ ਲੋਕੀ ਅੱਲਾ ਮਾਫ ਕਰੇ ਪਤਾ ਨਹੀਂ ਗੰਦੀਆਂ ਗਲੀਜ਼ ਗਾਲਾਂ ਕੱਢਦੇ ਨੇ। ਹਾਂ, ਅਸੀਂ ਤਾਂ ਨਹੀਂ ਕੱਢਦੇ। ਬਾਬਾ ਜੀ ਕਹਿੰਦੇ ਅਸੀਂ ਤਾਂ ਉਸ ਤੋਂ ਵੱਡਾ ਕੋਈ ਕੰਮ ਕਰ ਜਾਂਦੇ ਹਾਂ। ਮੈਂ ਕਿਹਾ ਨਹੀਂ ਬਾਬਾ ਜੀ, ਸਹੀ ਗੱਲ। ਉਹ ਵਾਕਈ ਉਹਦਾ ਜਿਹੜਾ ਨਾ, ਉਹਨੂੰ ਦਰਦ ਹੋ ਰਿਹਾ, ਉਹਨੂੰ ਮਹਿਸੂਸ ਹੋ ਰਿਹਾ ਕਿ ਬਈ ਆਹ ਜਿਹੜਾ ਸਾਰਾ ਕੁਛ ਕਰਾ ਕੇ ਜਿਹੜਾ ਨਾ, ਉਹ ਮੈਂ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਇਹਨਾਂ ਦੇ ਮੈਂ ਅੰਦਰ ਰੱਖਿਆ, ਇਹਨੂੰ ਨਹੀਂ ਮੈਂ ਛੱਡਣਾ, ਜੋ ਮਰਜ਼ੀ ਹੋ ਜਾਏ। ਉਹ ਕਹਿ ਰਿਹਾ ਕਿ ਜੀ ਇਹ ਜੋ ਮਰਜ਼ੀ ਹੋ, ਜਦ ਤੱਕ ਮੈਂ ਇੱਥੇ ਆ ਮਤਲਬ ਜਦ ਤੱਕ ਉਹ ਜ਼ਿੰਦਾ। ਹਾਂ, ਕਿਉਂਕਿ ਜਦ ਤੱਕ ਉਹ ਜ਼ਿੰਦਾ ਤੇ ਉਨੀ ਦੇਰ ਤੱਕ ਮੁਰਸ਼ਦ ਤੇ ਬਾਹਰ ਨਹੀਂ ਆਉਣ ਦਿੰਦਾ। ਤੇ ਹੁਣ ਤੁਸੀਂ ਦੇਖ ਲਓ ਫਿਰ ਕੀ ਕਰਨਾ। ਮੁਰਸ਼ਦ ਨੇ ਤਾਂ ਬਾਹਰ ਅਸੀਂ ਕਢਾਉਣਾ ਹੀ ਕਢਾਉਣਾ। ਹਾਂ, ਜੋ ਮਰਜ਼ੀ ਕਰ ਲਓ, ਜੋ ਮਰਜ਼ੀ ਹਿਸਾਬ ਕਿਤਾਬ ਹੋ ਜਾਵੇ, ਮੁਰਸ਼ਦ ਨੇ ਬਾਹਰ ਆਉਣਾ ਹੀ ਆਉਣਾ। ਯਕੀਨ ਕਰੋ, ਇਹ ਜਿਹੜੇ ਮਾਰਦੇ ਨੇ ਨਾ ਬੜੇ ਕਿ ਅਸੀਂ ਰੈੱਡ ਲਾਈਨ, ਇਹ ਉਹੀ ਹੈ ਨਾ, ਉਹ ਰੈੱਡ ਲਾਈਨ ਲਾਤੀ ਜੀ ਇਮਰਾਨ ਖਾਨ। ਉਹ ਵੀ ਕਿੱਥੇ ਗਈ ਉਹ ਰੈੱਡ ਲਾਈਨ? ਅੱਜ ਵੀ ਨੱਸਦੇ ਭੱਜਦੇ ਧਾਂਦਲੀਆਂ ਕਰਾਉਂਦੇ ਫਿਰਦੇ ਡੱਬੇ ਚੁੱਕੇ। ਹਾਂ, ਉਹ ਕਿੱਥੇ ਗਈ ਰੈੱਡ ਲਾਈਨ? ਰੈੱਡ ਲਾਈਨ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕੀ ਕਿਹਾ ਸੀ ਕਿ ਰੈੱਡ ਲਾਈਨ ਸਿਰਫ ਆਵਾਮ ਲਾਉਂਦੀ ਹੈ ਤੇ ਆਵਾਮ ਨੇ ਇਹਨਾਂ ਸਾਰਿਆਂ 'ਤੇ ਰੈੱਡ ਲਾਈਨ ਫੇਰ ਦਿੱਤੀ ਹੈ। ਹਾਂ, ਬਾਬੇ ਕਹਿੰਦੇ ਇੱਕ ਕਾਲੀ ਵੀ ਫੇਰ ਦਿੱਤੀ ਹੈ, ਨੀਲੀ ਪੀਲੀ ਵੀ ਫੇਰ ਦਿੱਤੀ ਹੈ, ਸਾਰੀਆਂ ਲਾਈਨਾਂ ਇਹਨੇ ਤੇ ਫੇਰ ਦਿੱਤੀਆਂ। ਇਕੱਲੇ ਕੱਖ ਨਹੀਂ ਰਹਿ ਗਿਆ। ਇਹ ਦੌੜਦੇ ਭੱਜਦੇ ਫਿਰਦੇ, ਆਪਣੀ ਇੱਜ਼ਤਾਂ ਬਚਾਉਂਦੇ ਫਿਰਦੇ। ਤੇ ਉਹ ਨਾਲ ਆ ਕੇ ਡੀਜੇ ਵਾਲਾ ਬਾਬਾ ਉੱਥੇ ਝੂਠ ਸੁਤਾਰੀ। ਉਹ ਕਹਿੰਦਾ ਜੀ ਮੈਂ ਜਾ ਰਿਹਾ ਤਲੀਮੀ ਅਦਾਰਿਆਂ ਦੇ ਵਿੱਚ, ਤੇ ਉਹ ਫਿਦਾਈ ਦੌਰੇ ਕਰ ਰਿਹਾ। ਫਿਦਾਈ ਪਤਾ ਨਹੀਂ ਕੀ ਕਹਿੰਦੇ ਨੇ। ਹਾਂ, ਤੇਜ਼ੀ ਨਾਲ ਦੌਰੇ 'ਚ ਰਹਿੰਦੇ ਨੇ। ਬਾਬੇ ਕਹਿੰਦੇ ਨਹੀਂ, ਪਹਿਲੇ ਵਾਲੇ ਠੀਕ ਹੈ, ਫਿਦਾਈ ਕਹਿੰਦਾ ਬਿਲਕੁਲ ਫਿਦਾ ਹੋਇਆ ਪਿਆ। ਉਹ ਫਿਦਾਈ ਦੌਰੇ ਕਰ ਰਿਹਾ। ਉਹ ਜਾ ਕੇ ਉੱਥੇ ਜੋ ਝੂਠ ਬੋਲ ਰਿਹਾ ਉਹਨਾਂ ਨੂੰ ਦੱਸ ਰਿਹਾ ਕਿ ਲੋ ਜੀ ਪਾਕਿਸਤਾਨ ਬੜਾ ਮੁਸਤਹਕਮ ਹੋ ਗਿਆ। ਝੂਠੋ ਝੂਠ 47 IMF ਦੀ ਰਿਪੋਰਟ ਦੱਸ ਰਹੀ ਆ ਕੇ ਕਿ ਬੇੜੇ ਗਰਕ ਹੋ, ਠੰਡੀ ਸੜਕ ਹੋਈ ਪਈ ਇੱਥੇ, ਕਿਸੇ ਦਾ ਨਹੀਂ ਕੋਈ ਇੱਥੇ ਯਾਰ, ਸਾਰੇ ਝੂਠੇ ਨੇ। ਆ ਡੀਜੇ ਵਾਲਾ ਵੀ ਝੂਠਾ, ਇਹਦਾ ਬੌਸ ਵੀ ਝੂਠਾ। ਹਾਂ, ਇਹਦੇ ਅੱਗੇ ਪਿੱਛੇ ਸਾਰੇ ਝੂਠੇ। ਤੇ ਅੱਜ ਇੱਕ ਹੋਰ ਰਿਟਾਇਰ ਹੋ ਗਿਆ, ਉਹ ਕੀ ਨਾਂ ਸੀ ਉਹਦਾ, ਕਾਲਾ ਮੂੰਹ ਕਰਾ ਕੇ ਰਿਟਾਇਰ ਕਰ ਗਿਆ, ਪਤਾ ਨਹੀਂ ਕੀ ਨਾਂ ਹੈ। ਸ਼ਾਹਰ ਸ਼ਮਜ਼ਾਦ ਕਿਤੇ ਲੱਗਾ ਸੀ, ਇਹ ਪਤਾ ਨਹੀਂ ਕਿੱਥੇ ਲੱਗਾ ਸੀ। ਬਾਬੇ ਕਹਿੰਦੇ ਉਹ ਵੀ ਉੱਥੇ ਹੀ ਲੱਗਾ ਸੀ ਜਿੱਥੇ ਡੀਜੇ ਵਾਲਾ ਬਾਬੂ ਲੱਗਾ। ਮੈਂ ਕਿਹਾ ਪਕੌੜੇ, ਬਾਬੇ ਕਹਿੰਦੇ ਨਹੀਂ ਯਾਰ, ਉਹ ਉੱਥੇ ਪਤਾ ਨਹੀਂ ਕਿੱਥੇ ਲੱਗਾ ਸੀ। ਚੀਫ ਆਫ ਜੁਆਇੰਟ ਸਟਾਫ, ਉਹਦੇ ਖਤਮ ਕਰ ਦਿੱਤਾ ਉਹਨਾਂ ਨੇ। ਉਹ ਉਹਦੀ ਮੁਲਾਕਾਤ ਹੋਈ ਆ ਤਾਹਿਯਾਤ ਵਾਲੇ ਨਾਲ, ਬਹਿ ਕੇ ਉੱਥੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਉਹ ਬਾਬਾ ਜੀ ਖਬਰ ਦੇ ਰਹੇ ਨੇ, ਬਾਬਾ ਜੀ ਕਹਿ ਰਹੇ ਕਿ ਗੱਲਬਾਤ ਇਹ ਹੋਈ ਹੈ
ਕਿ ਉਹ ਕਹਿਣ ਲੱਗਾ, ਮੈਂ ਕਿਹਾ ਬਾਬਾ ਜੀ ਕੌਣ? ਬਾਬੇ ਕਹਿੰਦੇ ਯਾਰ ਉਹੀ ਕੀ ਨਾਮ ਉਹਦਾ, ਕਾਲੇ ਮੂੰਹ ਵਾਲਾ। ਯਾਰ ਬਾਬਾ ਜੀ ਐਂ ਤੇ ਨਾ ਕਰੋ। ਬਾਬੇ ਕਹਿੰਦੇ ਨਹੀਂ, ਕਾਲੀਆਂ ਕਰਤੂਤਾਂ ਵਾਲਾ ਕਹਿ ਲਓ ਯਾਰ। ਉਹ ਨਹੀਂ ਕਹਿਣਾ ਚਾਹੀਦਾ। ਤੇ ਰੰਗ ਤੇ ਚਲੋ ਅੱਲਾ ਨੇ ਦਿੱਤਾ ਸਾਰਿਆਂ ਨੂੰ ਜੋ ਵੀ ਹੈ, ਲੇਕਿਨ ਆਹ ਜਿਹੜਾ ਕਾਲੇ ਮੂੰਹ, ਮੇਰਾ ਮਤਲਬ ਕਾਲੀਆਂ ਕਰਤੂਤਾਂ ਵਾਲਾ ਜਿਹੜਾ, ਕਿ ਆਹ ਚੁੱਪ ਕਰਕੇ ਉਹਦੇ ਤੇ ਬੈਠਾ ਰਿਹਾ, ਕੁਸਕਿਆ ਨਹੀਂ, ਇੱਕ ਆਵਾਜ਼ ਨਹੀਂ ਨਿਕਲੀ। ਇੰਨਾ ਜ਼ੁਲਮ ਜਬਰ ਹੋ ਗਿਆ ਇੱਥੇ, ਬਲਕਿ ਆ ਕਰਵਾਉਣ ਵਾਲਿਆਂ 'ਚ ਸ਼ਾਮਿਲ ਸੀਗਾ ਉਹ ਬੈਠਾ ਉੱਥੇ। ਤੇ ਲੇਕਿਨ ਕਈ ਲੋਕ ਕਹਿ ਰਹੇ ਨੇ ਕਿ ਚਲੋ ਯਾਰ ਜੋ ਵੀ ਆ ਸਿਸਟਮ ਆ, ਜਿੰਨਾ ਬਗੈਰਤੀ ਜੋ ਫਸਿਆ, ਕਮ ਸੇ ਕਮ ਉਹ ਘਰ ਤੇ ਚਲਾ ਗਿਆ ਨਾ। ਐਕਸਟੈਂਸ਼ਨ ਤਾਂ ਉਹ ਬਈ ਤਿਆਰੀ ਉਹਨੇ ਪੂਰੀ ਰੱਖੀ ਸੀ, ਉਹਨੇ ਫੁੱਲ ਸੁੱਟਿਆ ਸੀ ਕਿ ਭਾਈ ਮੈਨੂੰ ਵੀ ਦਿਓ, ਸਾਰਿਆਂ ਨੂੰ ਐਕਸਟੈਂਸ਼ਨ ਲਈ ਮੈਨੂੰ ਵੀ ਦਿਓ। ਉਹ ਮਿਲੀ ਨਹੀਂ, ਉਹਨੂੰ ਤੇ ਜਾਣਾ ਪਿਆ। ਅਤੇ ਉਹ ਚੁੱਪ ਕਰਕੇ ਉਹ ਜਿਹੜਾ ਨਾ ਅੱਜ ਉਹਨੇ ਸਲਾਮੀ ਸੁਲਮੀ ਲਈ ਆ, ਅਤੇ ਉਹ ਜਾ ਕੇ ਬੈਠਾ ਉਹਦੇ ਸਾਹਮਣੇ ਤਾਹਿयात वाले ਦੇ। ਅਤੇ ਉਹ ਕਹਿਣ ਲੱਗਾ ਅੱਛਾ ਚਲੋ ਜੀ ਦੁਆओं में याद रखना, अच्छा चलता हूँ दुआओं में याद रखना। ਉਹ ਕਹਿੰਦਾ ਬਸ ਦੁਆਵਾਂ 'ਚ ਯਾਦ ਹੈ। ਉਹ ਕਹਿੰਦੇ ਤੁਸੀਂ ਵੀ ਹੁਣ ਹੀ ਆ ਲਓ, ਬਸ ਥੋੜ੍ਹੇ ਦਿਨ ਹੀ ਰਹਿ ਗਏ। ਉਹ ਕਹਿੰਦਾ ਨਹੀਂ ਪੁੱਤਰ, ਮੈਂ ਤਾਹਿयात ਮੈਂ ਆਪਣਾ ਬੰਦੋਬਸਤ ਕਰ ਲਿਆ। ਹਾਂ ਤੂੰ ਆਪਣੀ ਢੋਈ ਸੰਭਾਲ, ਆਪਣਾ ਸਮਾਨ ਸਮੂਨ ਚੁੱਕ ਤੇ ਨਿਕਲ, ਕਿਤੇ ਜਾ ਕੇ ਜਜ਼ੀਰੇ ਲੈ। ਇਹੀ ਕਰਨਾ, ਹੋਰ ਤੇ ਕੀ ਕਰਨਾ ਬੇੜਾ ਕਰ। ਅਤੇ ਉਹ ਐ ਸਾਰਾ ਹਿਸਾਬ ਉਹ ਵੀ ਗਿਆ। ਅਤੇ ਫੀਲਡ ਮਾਰਸ਼ਲ ਜਿਹੜਾ ਨਾ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਜਾਣਾ। ਉਹ ਕਹਿੰਦਾ ਕਿ ਮੈਂ ਤਾਹਿयात ਹਾਂ। ਉਹ ਕਹਿੰਦਾ ਮੈਨੂੰ ਲਾਣਾ ਅਤੇ ਫਿਰ ਕੋਈ ਹੋਰ ਹਿਸਾਬ ਲੈਣਾ ਪਏਗਾ। ਹਾਂ ਜੀ ਵਾਲਾ ਹਿਸਾਬ ਮੈਂ ਉਹ ਵੀ ਨਹੀਂ ਜਾਂਦਾ। ਇਹ ਗੱਲ ਹੋ ਗਈ। ਉਹਦੇ ਬਾਅਦ ਜਨਾਬ ਜਿਹੜੇ ਨਵੀਂ ਲਾਂਚਿੰਗ ਹੋ ਰਹੀ है, ओए ला माफ, ऐसे बगैरत, ऐसे घटिया लोग और ऐसे कंजर और ऐसे मरासी तुसी देख रहे हो आ रहे हो। और कंपनी ने लॉन्च कर ली। और मैं तो अज यकीन करो पूछा भी है कि भाई यह कोई कंपनी का मुकद्दस महीना है, कोई अजकल जो महीना चल रहा है ये कोई बहुत ही मुकद्दस है इन्हों का, क्योंकि उत्ते थले अगे पिछे अपना टटू लॉन्च कर रहे हैं। एक उतों लॉन्च, एक अमरीका च लॉन्च कर रहे हैं, एक कितों ही यूरोप च लॉन्च कर रहे हैं, कितों पाकिस्तान च लॉन्च कर रहे हैं, कितों जनाब जाके पता नहीं इंडिया च ना कर लॉन्च कर दें, उत्थे भी होना इन्हों का कोई हैरानी है। आ जो हिसाब किताब है ना बेगैरती बेशर्मी वाला, सब तो वड्डी बेशर्मी बेगैरती यह वा कि हुण कंपनी को यहो जे कंजर रह गए लॉन्च करने, यहो जे बेगैरत और यहो जे बेशरम लोग जिहड़े आ ਉਹ ਆ ਕੇ ਬੈਠਾ ਜਨਾਬ ਆ ਪਤਲੂ। ਹਾਂ ਸਲੈਂਸਰ ਨਾਮ ਹੈ ਇਹਦਾ ਅਸਲੀ, ਵੈਸੇ ਪਿਆਰ ਨਾਲ ਲੋਕ ਇਹਨੂੰ ਪਤਲੂ ਤਾਂ ਜਾਣਦੇ ਨੇ। ਆ ਪਤਲੂ ਜਿਹੜਾ ਬਗੈਰਤ, ਇਹ ਇੱਕ ਤੇ ਜਾਹਲ ਹੈ, ਬਗੈਰਤ ਦਾ ਬੱਚਾ, ਬਿਲਕੁਲ ਜਹਾਲਤ ਦਾ ਕੁਤਬ ਮੀਨਾਰ ਹੈ। ਠੀਕ ਆ, ਇਹਨੂੰ ਉਰਦੂ ਵੀ ਨਹੀਂ ਬੋਲਣੀ ਆਉਂਦੀ। अरे भाई यूं समझी, अभी मैंने आपको खरीदा 2 मिनट के लिए, चुप। सुनो। अभी मैंने खरीदा आपको, पहले मेरी बात सुनोगी तुम, ठीक है? मेरा स्कोर चेक करो, ठीक है? ये बीको नहीं है, ये तुम्हारा प्लेटफॉर्म नहीं है कि इधर मैं खड़ी होकर ऐसे कर दूंगी तो सारे बंदे लाइन में लग गए। नो, ਸੱਚੀ ਗੱਲ ਹੈ। ਬੜੀ ਉਰਦੂ ਇੱਕ ਬੋਲਣੀ ਆਉਂਦੀ, ਦੂਜੀ ਪੜ੍ਹਨੀ ਵੀ ਨਹੀਂ ਆਉਂਦੀ ਇਸ ਬਗੈਰਤ ਨੂੰ। ਹੁਣ ਉਹਨੂੰ ਸਜਾ ਬਣਾ ਕੇ ਤੇ ਅੱਗੇ ਲਿਆ ਕੇ ਐਨਕ ਲਵਾ ਕੇ ਉੱਥੇ ਬਿਠਾ ਦਿੱਤਾ, ਸਾਹਮਣੇ ਸਕਰੀਨ ਲੱਗੇ, ਉੱਥੇ ਲਿਖਿਆ ਹੋਇਆ ਸਾਰਾ ਕਿ ਤੂੰ ਆਹ ਬੋਲਣਾ ਤੇ ਉਹ ਬੋਲ ਰਿਹਾ। ਕੀ ਬੋਲ ਰਿਹਾ ਸੁਣ ਲਓ। अस्सलाम वालेकुम नाज़रीन, मेरा नाम मोहम्मद अंसर और सोशल मीडिया के ऊपर मिस्टर पतलू के नाम से जाना जाता हूँ। मजाज डिजिटल मीडिया के नाम से चैनल का आगाज कर रहा हूँ। इसमें कौमी और बैनुल अक़वामी और इंटरटेनमेंट और तबसरे होंगे और हमारी टीम पाकिस्तान के बेहतरीन तज्ज़ियाकार और सहाफ़ियों के ऊपर मुश्तमिल होगी और इसमें पाकिस्तान की सहाफ़ती उसूलों को मद्देनजर रखते हुए आपको लम्हा ब लम्हा बाखबर रखेंगे। मैं उम्मीद करता हूँ इंशाअल्लाह पाकिस्तान का सबसे बड़ा डिजिटल मीडिया चैनल होगा। आप सबकी दुआएं और आप सबका साथ चाहिए। अल्लाह ताला आपको हमेशा खुश रखे। पाकिस्तान जिंदाबाद। लो जी, अगला कह रहा है कि जी मैं हुण नवा चैनल बना लिया। हाँ, सोशल मीडिया का सब तो वड्डा चैनल जिहड़ा ਉਹ ਇੱਥੇ ਚਲੇਗਾ ਅਤੇ ਹੁਣ ਇੱਥੇ ਹੋਏਗੀ ਸਹਾਫਤ। ਇਹਦੀ ਸ਼ਕਲ ਦੇਖੋ ਅਤੇ ਫਿਰ ਇਹਦੇ ਅਲਫਾਜ਼ ਦੇਖੋ ਔਰ ਫਿਰ ਇਹਦੀ ਅਲਫਾਜ਼ ਦੀ ਅਦਾਇਗੀ ਦੇਖੋ। ਤੁਹਾਨੂੰ ਲੱਗਦਾ ਕਿ ਕੋਈ ਸ਼ਰੀਫ ਜਿਹਾ ਬੰਦਾ, ਕੋਈ ਜਿਹਨੂੰ ਕੋਈ ਥੋੜ੍ਹਾ ਬਹੁਤ ਵੀ ਇਲਮ ਹੋਵੇ। ਇਸ ਕੰਜਰ ਨੂੰ ਸਿਵਾਏ ਮੁਜਰੇ ਤੋਂ ਕਿਸੇ ਹੋਰ ਚੀਜ਼ ਦਾ ਨਹੀਂ ਪਤਾ। ਜਾਂ ਇਹਦੇ ਕੋਲ ਮੁਜਰਾ ਕਰਵਾ ਲਓ ਜਾਂ ਇਹਨੂੰ ਕਹੋ ਕਿ ਜਿਹੜੀਆਂ ਕੁੜੀਆਂ ਟਿਕਟੌਕ 'ਤੇ ਉਹਨਾਂ ਕੋਲ ਮੁਜਰਾ ਕਰਵਾ ਲਓ ਬਸ। और ला मारे थे और गिफ्ट दो ये दो। ਹੁਣ ਕੰਪਨੀ ਆ ਮੈਦਾਨ 'ਚ ਲੈ ਗਈ ਆ। ਇੰਨੀ ਖਾਗੀ ਕੰਪਨੀ, ਯਕੀਨ ਕਰੋ
ਬੜਾ ਅਫਸੋਸ ਹੈ ਕੰਪਨੀ ਤੇ ਮੈਨੂੰ। ਅੱਜ ਮੈਨੂੰ ਦਿੱਲੀ ਤੌਰ ਤੇ ਦੁੱਖ ਹੋਇਆ ਯਾਰ ਆ ਰਹਿ ਗਿਆ ਸੀ ਯਾਰ ਤੁਹਾਡੇ ਕੋਲ, ਹੋਰ ਕੋਈ ਨਹੀਂ ਲੱਭਾ ਤੁਹਾਨੂੰ। ਔਰ ਇਹ ਬਗੈਰਤ ਆਦਮੀ ਕਿਤੇ ਬੈਠਾ ਇੱਕ ਇੰਟਰਵਿਊ 'ਚ ਆਪ ਹੀ ਦੱਸ ਚੁੱਕਾ कि मैं बूट वाले मैंने लॉन्च कर रहा सच्ची मजाक नहीं कर। आप सुन लो की कह रहे हैं। चैनल जो है ना ये अभी लॉन्च होगा इंशाल्लाह। जैसे आपका ये जियो न्यूज़ है 20 है ऐसे, इसमें हम 2-3 लोग हैं तो ठीक है, तो उनका मैं नाम नहीं लेना चाहता अभी। तो जब लॉन्च होगा वो भी कोई टिकटॉकर दोस्त है, इन्फ्लुएंसर नहीं बिजनेस कम्युनिटी से बिजनेस है, और भी 2-3 लोग हैं, मैं उनका नाम नहीं लेना चाहता। आपका अगर आप नाम लिया तो आप बिल्कुल उनको जानते हैं। एक वो खलाई मखलूक से नहीं अब मे भी आप थोड़ा सा घबरा भी जाएँ, ठीक है, कहें कि इनका नाम ना ही लें तो अच्छी बात है, ठीक है। तो मैं आपको हिंट दे देता हूँ, बूट उनके इधर तक आते हैं, ठीक है। बूटों वाले जी अंदाजा करो ओ आप कह रहे हो कि भई आ बूट वाले मेरे पिछे ने, हाँ तो वो बूट वाले उन्होंने लॉन्च करवा दिता। ਹੁਣ ਇੱਥੇ ਬਹਿ ਗਿਆ, ਹੁਣ ਇਹ ਕਰੇਗਾ ਕੀ ਬਗੈਰ ਦਾ ਬੱਚਾ? ਐਨਕਾਂ ਲਵਾ ਕੇ ਇੱਥੇ ਬਿਠਾ ਕੇ ਉਹਨੂੰ ਨਾ ਦੇਖੋ ਪੜ੍ਹਿਆ ਜਾਂਦਾ ਨਾ ਦੇਖੋ ਬੋਲਿਆ ਜਾਂਦਾ ਹੈ, ਬਸ ਉਹਦੇ ਕੋਲ ਜਿਹੜਾ ਨਾ ਪੰਜਾਬੀ 'ਚ ਬੜਕਾ ਮਰਵਾ ਰਿਹਾ ਉਹਦੇ ਕੋਲ, ਤੇ ਉਹਦੇ ਕੋਲ ਪੈਸੇ ਇਕੱਠੇ ਕਰਵਾ। ਬਈ ਕੋਈ ਇੰਨਾ ਹੀ ਕੋਈ ਇਹਨੂੰ ਲਾਂਚ ਕਰਨਾ ਸੀਗਾ ਤੇ ਬਈ ਇਹਨੂੰ ਕਿਤੇ ਆਪਣਾ ਫੰਡਿੰਗ ਵਾਸਤੇ ਲਾਂਚ ਕਰਦੇ ਜਾ ਕੇ ਟਿਕਟੌਕ ਦੇ। ਹਾਂ ਕਿਉਂਕਿ ਇਹ ਟਿਕਟੌਕ ਦੀ ਸੌਗਾਤ ਹੈ ਨਾ ਜਿਹੜੀ, ਇਹ ਉੱਥੇ ਚੱਲ ਸਕਦੀ ਆ ਕਿਤੇ ਹੋਰ ਨਹੀਂ। ਆ ਵੀ ਕੰਪਨੀ ਨੂੰ ਪਿਆਰਾ ਹੋ ਗਿਆ, ਆ ਵੀ ਕੰਪਨੀ ਦਾ ਦਗੜ ਦੱਲਾ ਔਰ ਬਗੈਰਤ ਨਿਕਲਿਆ। ਔਰ ਲੋਕੀ ਯਕੀਨ ਕਰੋ ਕਹਿ ਰਿਹਾ ਕੁਛ ਤੇ ਕਮੈਂਟਸ ਦੇ ਵਿੱਚ ਮੈਂ ਦੇਖਿਆ ਆਪਣਾ ਟਵਿੱਟਰ ਤੇ ਵੀ ਕਿ ਬਈ ਆ ਜਿਹੜਾ ਨਾ ਇਹਦੇ ਬਾਅਦ ਹੁਣ ਜਿਹੜਾ ਨਾ ਉਹ ਇੱਕੋ ਹੀ ਚੀਜ਼ ਰਹਿ ਗਈ ਆ ਕੰਪਨੀ ਕੋਲ, ਜਿਹੜੀ ਕੰਪਨੀ ਨੇ ਕਿਸੇ ਵਕਤ ਵੀ ਲਾਂਚ ਕਰ ਦੇਣੀ ਹੈ। ਉਹ ਕਿਹੜੀ ਭਲਾ? ਉਹ ਆਪਣਾ ਕੀ ਨਾਮ ਉਹਦਾ, ਅਲਮਾਸ ਬੋਬੀ ਇੱਦਾਂ ਦਾ ਨਾਮ ਹੈ ਜਨਕੇ ਦਾ। ਉਹ ਜਨ ਕਿਸੇ ਦਿਨ ਉਹਨੇ ਵੀ ਆ ਜਾਣਾ ਸੁਰਖੀ ਪਾਊਡਰ ਲਾ ਕੇ, ਉਹਨੇ ਵੀ ਕਹਿਣਾ ਚਲੋ ਜੀ ਮੈਂ ਆਪਣਾ ਚੈਨਲ ਬਣਾ ਲਿਆ ਹੋ, ਹਾਂ ਇੱਥੇ ਕੰਪਨੀ ਦੀਆਂ ਗੱਲਾਂ ਹੋਣੀਆਂ ਬੜੀ ਸਾਫ਼ ਹੋ ਜਾਏਗੀ। ਉਹਨੇ ਵੀ ਸਾਫ਼ ਹੀ ਨੇ ਅਲਮਾਸ ਬੋਬੀ ਨੇ ਆ ਕੇ ਸਾਫ਼ ਕਰਨੀ ਹੈ।